अस्सलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ ਤੇ ਆ ਗਏ ਆ ਜੀ ਨਾਯਾਬ ਜ਼ਮਾਨਿਆਂ ਦੇ ਨਾਲ ਤੇ ਗੱਲਾਂ ਕਰਾਂਗੇ ਅਸੀਂ ਨਾਯਾਬ ਜ਼ਮਾਨਿਆਂ ਦੀਆਂ ਜਿਹੜੇ ਜ਼ਮਾਨੇ ਚਲੇ ਗਏ ਜਿਹੜੇ ਮੁੜ ਕੇ ਨਹੀਂ ਆਣੇ ਤੇ ਉਹਨਾਂ ਦੀਆਂ ਅਸੀਂ ਕਰਾਂਗੇ ਗੱਲਾਂ ਅੱਜ ਤੇ ਮੈਂ ਅੱਜ ਸੋਚ ਰਹੀ ਸਾਂ ਕਿ ਮੈਂ ਉਸ ਹਵਾਲੇ ਦੇ ਨਾਲ ਗੱਲ ਕਰਾਂ ਕਿ ਜਿਹੜੇ ਬਚਪਨ 'ਚ ਅਸੀਂ ਖੇਡ ਖੇਡਨੇ ਸਾਂ ਬੱਚੇ ਜਿਹੜੇ ਗਲੀਆਂ 'ਚ ਖੇਡ ਖੇਡਦੇ ਸਨ ਉਹ ਖੇਡ ਵੀ ਅੱਜ ਨਾਯਾਬ ਹੋ ਗਏ ਨੇ। ਉਹ ਹੁਣ ਨਾ ਖੇਡ ਨਜ਼ਰ ਆਉਂਦੇ ਨੇ, ਨਾ ਖੇਡਣ ਵਾਲੇ ਨਜ਼ਰ ਆਉਂਦੇ ਨੇ। ਹੁਣ ਤਾਂ ਹੋਰ ਹੀ ਚੀਜ਼ਾਂ ਆ ਗਈਆਂ, ਵੀਡੀਓ ਗੇਮਸ ਆ ਗਏ ਨੇ। ਬੱਚੇ ਘਰ 'ਚ ਬੈਠੇ ਟਿਕ ਟਿਕ ਟਿੜਿਕ 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 ਸਿਰ ਪੀੜ ਲਾਈ ਹੁੰਦੀ ਹੈ ਉਹਨਾਂ ਨੇ। ਅਤੇ ਉਹ ਬਾਕੀ ਉਹ ਕਹਿੰਦੇ ਨਿਰੀ ਸਿਰ ਪੀੜ, ਅਤੇ ਉਹ ਨਿਰੀ ਸਿਰ ਪੀੜ ਲਾਈ ਹੁੰਦੀ ਹੈ। ਕੋਈ ਉਹਦੇ ਵਿੱਚ ਨਹੀਂ ਨਜ਼ਰਾਂ ਦਾ ਵੀ ਨੁਕਸਾਨ ਅਤੇ ਜਿਹੜਾ ਮਜ਼ੇਦਾਰ ਵੀ ਗੇਮ ਨਹੀਂ ਕਿ ਤੁਹਾਡੀ ਹੈਲਥ ਵਾਸਤੇ ਵੀ ਅੱਛਾ ਨਹੀਂ। ਪਹਿਲੇ ਜ਼ਮਾਨੇ 'ਚ ਜਿਹੜੇ ਨਾਯਾਬ ਜ਼ਮਾਨੇ ਸਨ, ਬੱਚੇ ਖੇਲ ਖੇਲਦੇ ਸਨ ਜਿਹੜੇ ਜਾ ਕੇ ਗਲੀਆਂ ਵਿੱਚ, ਅਤੇ ਉਹ ਕਿਸ ਤਰ੍ਹਾਂ ਬੱਚਿਆਂ ਦੀ ਇੱਕ ਖਾਧਾ ਪੀਤਾ ਵੀ ਹਜ਼ਮ ਹੁੰਦਾ ਸੀ। ਤੁਸੀਂ ਪਰੌਠੇ ਖਾਂਦੇ ਸੋ ਬਈ, ਨਾਲ ਨੱਸਦੇ ਦੌੜਦੇ ਸੋ, ਪੈਦਲ ਸਕੂਲ ਜਾਣਾ, ਸਕੂਲ ਤੋਂ ਪੈਦਲ ਵਾਪਸ ਆਉਣਾ ਅਤੇ ਗਲੀਆਂ 'ਚ ਖੇਡਣਾ। ਕੁੜੀਆਂ ਨੇ ਰੱਸੀਆਂ ਟੱਪਣੀਆਂ, ਮੁੰਡਿਆਂ ਨੇ ਵੀ ਆਪਣੀ ਖੇਡ ਖੇਡਣੀ। ਅਤੇ ਉਹ ਫਿਰ ਇਸ ਤਰ੍ਹਾਂ ਗਲੀਆਂ ਮੁਹੱਲਿਆਂ 'ਚ ਵਿਹੜੇ ਵੱਡੇ ਵੱਡੇ ਹੁੰਦੇ ਸਨ, ਵਿਹੜਿਆਂ 'ਚ ਖੇਲਣਾ ਬੱਚਿਆਂ ਨੇ। ਮੰਜੀਆਂ ਪਈਆਂ ਹੁੰਦੀਆਂ ਸਨ, ਮੰਜੀਆਂ ਦੇ ਦੁਆਲੇ ਪਾਗਲਾਂ ਵਾਂਗਰ ਦੌੜੀ ਜਾਂਦੇ ਸਨ। ਕੋਈ ਇੱਧਰੋਂ ਦੌੜ ਗਿਆ, ਕੋਈ ਮੈਨੂੰ ਫੜ ਲਿਆ, ਕੋਈ ਇੱਧਰੋਂ ਫੜ ਲਿਆ, ਪਕੜਨ ਪਕੜਾਈ। ਮੰਜੀਆਂ ਦੇ ਦੁਆਲੇ ਹੀ ਬੜਾ ਹਿੱਟ ਆਈਟਮ ਹੁੰਦਾ ਸੀ ਕਿ ਦੌੜੀ ਜਾਓ। ਮੰਜੀਆਂ ਦੇ ਕੋਈ ਇੱਧਰ ਨੂੰ ਦੌੜ ਗਿਆ, ਕੋਈ ਉੱਧਰ ਨੂੰ ਦੌੜ ਗਿਆ, ਅਤੇ ਚਲੋ ਬਈ ਉਹ ਬੱਚੇ ਵੱਡੇ ਬੈਠੇ ਗੱਲਾਂ ਕਰ ਰਹੇ ਨੇ ਅਤੇ ਬੱਚੇ ਮੰਜੀਆਂ ਦੇ ਆਲੇ ਦੁਆਲੇ 'ਤੇ ਦੌੜਦੇ ਨੇ, ਅਤੇ ਉਹਨਾਂ ਦਾ ਗੇਮ ਹੋ ਗਿਆ। ਫਿਰ ਇੱਕ ਗੇਮ ਹੁੰਦਾ ਸੀ ਪਕੜਮ ਪਕੜਾਈ। ਇਹਨੂੰ ਤਾਂ ਪਕੜਮ ਪਕੜਾਈ ਕਹਿੰਦੇ ਸਨ ਨਾ, ਕਿ ਇੱਕ ਨੇ ਫੜ ਲਿਆ ਦੂਸਰੇ। ਇੱਕ ਹੁੰਦਾ ਸੀ ਖੋ ਖੋ, ਉਹ ਵੀ ਅਸੀਂ ਬੜਾ ਖੇਲਿਆ ਕਿ ਇਹਨੂੰ ਹੱਥ ਲੱਗ ਗਿਆ, ਉਹਨੂੰ ਲਾਤਾ, ਫਿਰ ਦੂਸਰੀ ਬੱਚੀ ਨੇ ਆ ਕੇ ਹੱਥ ਲਾਣਾ ਵੇ ਅਤੇ ਉਹਨੇ ਫਿਰ ਦੌੜਨਾ ਵੇ। ਇਸ ਤਰ੍ਹਾਂ ਇਹ ਗੇਮ ਹੁੰਦਾ ਸੀ। ਪਿੱਠੂ ਗਰਮ ਹੁੰਦਾ ਸੀ ਅਤੇ ਰੱਸੀ ਟੱਪਣੀ, ਰੱਸੀ ਟੱਪਣਾ ਬੱਚੀਆਂ ਦਾ ਬਿਹਤਰੀਨ ਜਿਹੜਾ ਨਾ ਰੱਸੀ ਟੱਪਦੀਆਂ ਸਨ ਕੁੜੀਆਂ ਉਸ ਜ਼ਮਾਨੇ 'ਚ। ਅੱਜ ਕਹਿੰਦੇ ਨੇ ਜਿਮ ਜਾਓ, ਇਹ ਜੁਆਇਨ ਕਰੋ, ਉਹ ਜੁਆਇਨ ਕਰੋ, ਅਤੇ ਉਸ ਜ਼ਮਾਨੇ 'ਚ ਟੱਪੀ ਜਾਂਦੀ ਸੀ ਰੱਸੀ। ਕੋਈ ਪਤਲਾ ਹੋਣ ਵਾਸਤੇ ਨਹੀਂ, ਬਸ ਇੱਕ ਸ਼ੌਕੀਆ ਕਿ ਬੱਚੀਆਂ ਨੂੰ ਸ਼ੌਕ ਹੁੰਦਾ ਸੀ ਕਿ ਰੱਸੀ ਟੱਪਣੀ ਹੈ, ਆ ਜਾਓ। ਇੰਨੀ ਸੋਹਣੀ ਰੱਸੀ ਟੱਪੀ ਜਾਂਦੀ ਸੀ ਕਿ 200 300 ਬੱਚੀਆਂ ਇੱਕ ਇੱਕ ਸਟੈਪ ਕਰ ਲੈਂਦੀਆਂ ਸਨ, ਇੰਨਾ ਜ਼ਿਆਦਾ। ਫਿਰ ਦੋ ਕੁੜੀਆਂ ਨੇ ਇਕੱਠੀਆਂ ਨੇ ਵੀ ਟੱਪਣੀਆਂ, ਸਾਹਮਣੇ ਸਾਹਮਣੇ ਖੜੇ ਹੋ ਕੇ ਇਕੱਠੀਆਂ ਨੇ। ਇੱਕ ਨੇ ਚਲਾਣੀ ਅਤੇ ਨਾਲ ਦੂਸਰੀ ਨੇ ਪੈਰ ਚੁੱਕਣੇ, ਉਹ ਵੀ। ਪਰ ਇਸ ਤਰ੍ਹਾਂ ਹੁੰਦਾ ਸੀ ਕਿ ਇੱਕ ਕੁੜੀ ਨੇ ਇੱਧਰੋਂ ਫੜਿਆ ਵੱਡੀ ਰੱਸੀ, ਇੱਕ ਨੇ ਉੱਧਰੋਂ ਫੜਿਆ, ਅਤੇ ਵਿੱਚੋਂ ਚਲਾਈ ਜਾ ਰਹੀ ਹੈ, ਅਤੇ ਕੁੜੀਆਂ ਦੌੜ ਕੇ ਆ ਰਹੀਆਂ ਨੇ, ਟੱਪ ਰਹੀਆਂ ਨੇ, ਨਿਕਲ ਰਹੀਆਂ ਨੇ। ਦੂਜੀ ਕੁੜੀ ਆ ਰਹੀ ਹੈ ਅਤੇ ਉਹ ਵੱਡੀ ਰੱਸੀ, ਅਤੇ ਫਿਰ ਇਸ ਤਰ੍ਹਾਂ ਉਹ ਸਾਡੇ ਘਰ ਦੇ ਕੋਲ ਇੱਕ ਸੀ ਬਿਲਡਿੰਗ, ਉੱਥੇ ਅਸੀਂ ਵੱਡਾ ਸਾਰਾ ਗਰਾਊਂਡ ਸੀ, ਉੱਥੇ ਅਸੀਂ ਉਹ ਸਾਰੇ ਇਸ ਤਰ੍ਹਾਂ ਗੇਮ ਖੇਲਦੇ ਹੁੰਦੇ ਸਾਂ। ਸਟਾਪੂ ਹੁੰਦਾ ਸੀ ਜਿਹੜਾ, ਫਿਰ ਕੀ ਕਹਿੰਦੇ ਨੇ ਉਹ ਜਿਹੜਾ ਖਾਨੇ ਬਣਾ ਕੇ ਜਿਹੜਾ ਗੇਮ ਖੇਲੀ ਦਾਵੇ ਨਾ, ਉਹ ਵਾਲਾ। ਅਤੇ ਉਹ ਫਿਰ ਉਹ ਮਟਕੇ ਦੇ ਠੀਕਰੇ ਟੁੱਟੇ ਹੋਏ ਇਕੱਠੇ ਕਰਨੇ, ਕੋਈ ਚੰਗਾ ਜਿਹਾ ਠੀਕਰਾ ਮਿਲ ਜਾਏ, ਉਹਨੂੰ ਕੱਸ ਕੱਸ ਕੇ ਸਿੱਧਾ ਕਰਨਾ ਉਹਨੂੰ, ਅਤੇ ਫਿਰ ਅਸੀਂ ਉਹਨੂੰ ਖੇਲਣਾ। ਉਸ ਪੱਥਰ ਨੂੰ ਬੜਾ ਸੰਭਾਲਿਆ ਜਾਂਦਾ ਸੀ। ਮਟਕਾ ਜਿਵੇਂ ਹੀ ਘਰ 'ਚ ਟੁੱਟਦਾ ਸੀ, ਸਭ ਤੋਂ ਪਹਿਲੇ ਕਹਿਣਾ ਸੀ ਬਈ ਛੇਤੀ ਇਹਦਾ ਠੀਕਰਾ ਚੁੱਕ ਲਵੋ, ਜਿਹੜੇ ਸਾਡੇ ਕੰਮ ਦੇ ਨੇ ਠੀਕਰੇ, ਬਾਕੀ ਫਿਰ ਬਾਅਦ 'ਚ ਸੁੱਟਾਂਗੇ। ਅਤੇ ਟੁੱਟਾ ਮਟਕਾ ਵੀ ਦੇਖੋ ਤੁਹਾਨੂੰ ਕਿੰਨੀਆਂ ਦੇ ਜਾਂਦਾ ਸੀ ਤੁਹਾਨੂੰ ਆਸਾਨੀਆਂ, ਉਹਦੇ ਲਈ ਤੁਸੀਂ ਆਪਣੀ ਉਹ 'ਚੋਂ ਗੇਮ ਕੱਢ ਲੈਂਦੇ ਸੋ। ਅਤੇ ਹੁਣ ਤਾਂ ਮਟਕੇ ਵੀ ਖੈਰ ਨਜ਼ਰ ਨਹੀਂ ਆਉਂਦੇ ਨੇ। ਅਤੇ ਉਹ ਫਿਰ ਗੇਮ ਇਸ ਤਰ੍ਹਾਂ ਖੇਲਣੇ। ਨਿੰਮ ਦੀ ਛਾਂ ਹੁੰਦੀ ਸੀ ਅਤੇ ਅਸੀਂ ਫਿਰ ਨੀਚੇ ਰੱਸੀ ਕੁੱਦਣੀ, ਔਰ ਪੀਂਘ ਬੜੀ ਚੜਾਉਂਦੀਆਂ ਸਨ ਕੁੜੀਆਂ। ਉੱਚੀਆਂ ਲੰਮੀਆਂ ਟਾਹਲੀਆਂ ਨੀ, ਵਿੱਚ ਗੁਜਰੀ ਦੀ ਪੀਂਘ ਵੇ ਮਾਇਆ। ਅਤੇ ਉੱਚੀਆਂ ਲੰਮੀਆਂ ਟਾਹਲੀਆਂ ਅਤੇ ਪੀਂਘ ਹੁੰਦੀ ਸੀ। ਅਸੀਂ ਤਾਂ ਟਾਹਲੀ 'ਚ ਤਾਂ ਨਹੀਂ ਅਸੀਂ ਕੀਤੀ, ਇਹ ਗਾਣੇ 'ਚ ਟਾਹਲੀ ਦਾ ਜ਼ਿਕਰ ਹੈ। ਸਾਡੇ ਘਰ ਜਿਹੜਾ ਹੁੰਦਾ ਸੀ, ਫੁੱਫੋ ਦੇ ਘਰ ਬਹੁਤ ਵੱਡਾ ਨਿੰਮ ਦਾ ਬੂਟਾ ਸੀ, ਉੱਥੇ ਹੁੰਦੀ ਸੀ ਪੀਂਘ ਪਾਈ ਹੋਈ। ਅਤੇ ਲੋ ਬਈ ਨਿੰਮ ਦਾ ਬੂਟਾ ਵੱਡਾ ਸਾਰਾ, ਪੀਂਘ, ਅਤੇ ਬਈ ਬੂਟੇ ਲਈ ਜਾਵੋ। ਅਤੇ ਬੜਾ ਗਰਮੀ ਹੈ, ਕੋਈ ਏਸੀ ਨਹੀਂ ਸਨ, ਕੋਈ ਚੀਜ਼ਾਂ ਨਹੀਂ ਸਨ, ਪਰ ਲੋਕ ਕਿੰਨੇ ਮੁਤਮਈਨ ਸਨ, ਕਿੰਨੇ ਲੋਕ ਆਸਾਨੀਆਂ ਵਿੱਚ ਸਨ। ਨਾ ਬਿਜਲੀ ਦੇ ਬਿੱਲ ਦੇਣ ਦੀ ਫਿਕਰ ਹੁੰਦੀ ਸੀ, ਨਾ ਹੁੰਦਾ ਸੀ ਹਾਏ ਲੋਡ ਸ਼ੇਡਿੰਗ ਹੋ ਜਾਏਗੀ, ਨਾ ਪਤਾ ਹੀ ਨਹੀਂ ਹੁੰਦਾ ਸੀ। ਖੇਲ ਕੁੱਦ ਕੇ ਕਰਕੇ ਜੋ ਸੋਨੇ ਸਾਂ ਬਈ, ਐਸਾ ਲੱਗਦਾ ਸੀ ਕਿ ਮਰ ਹੀ ਗਏ ਹਾਂ। ਖੈਰ ਆਰਜ਼ੀ 'ਤੇ ਇਨਸਾਨ ਮਰਦਾ ਹੀ ਹੈ, ਪਰ ਅਸੀਂ ਤਾਂ ਵਾਕਈ ਸਮਝਦੇ ਕੋਈ ਹੋਸ਼ ਨਹੀਂ ਹੁੰਦੀ ਸੀ ਕਿ ਵੀ ਕੀ ਹੋ ਗਿਆ ਸਾਨੂੰ। ਮੱਛਰ ਨੇ ਜਦੋਂ ਕੱਟ ਲਿਆ ਕਿਤੇ ਰਾਤੀ ਖੁਰਕ ਸ਼ੁਰਕ ਕਰ ਲੈਂਦੇ ਹੁੰਦੇ ਸਾਂ, ਬਸ ਬਈ। ਅਤੇ ਉਸ ਤੋਂ ਇਲਾਵਾ ਹੋਰ ਕੋਈ ਐਸੀ ਚੀਜ਼ ਨਹੀਂ ਹੁੰਦੀ ਸੀ। ਅਤੇ ਇਸ ਤਰ੍ਹਾਂ ਗਲੀਆਂ 'ਚ ਹੀ
ਘਰਾਂ ਦੇ ਵਿਹੜਿਆਂ 'ਚ ਬੱਚੇ ਖੇਲ ਖੇਲ ਕੇ ਵੱਡੇ ਹੋ ਜਾਂਦੇ ਸਨ। ਮੁੰਡਿਆਂ ਦਾ ਪਸੰਦੀਦਾ ਗੇਮ ਹੁੰਦਾ ਸੀ ਬੰਟੇ ਖੇਡਣਾ, ਗਿੱਲੀ ਡੰਡਾ ਜਿਹੜਾ ਹੁੰਦਾ ਸੀ, ਗੁੱਲੀ ਡੰਡਾ ਜਾਂ ਗਿੱਲੀ ਡੰਡਾ। ਤੇ ਉਹ ਫਿਰ ਮੁੰਡੇ ਐਸਾ ਕਰਕੇ ਇੱਕ ਬਣਾਉਂਦਾ ਸੀ ਤਾਂ ਜ਼ੋਰ ਦੀ ਟੜਿੱਕ ਕਰਕੇ ਮਾਰਦੇ ਸਨ। ਤੇ ਉਹ ਫਿਰ ਨਿਸ਼ਾਨੇ ਇਸ ਤਰ੍ਹਾਂ ਮੁੰਡੇ ਲਾਉਂਦੇ ਸਨ ਤੇ ਫਿਰ ਕੰਚੇ ਹੁੰਦੇ ਸਨ। ਉਹਨੂੰ ਬਲੋਰ ਵੀ ਕਹਿੰਦੇ ਨੇ, ਕੰਚੇ ਵੀ, ਉਹਨੂੰ ਮੁਖਤਲਿਫ ਨਾਂ ਕਿਹਾ ਜਾਂਦਾ ਹੈ, ਲੇਕਿਨ ਉਹ ਕੰਚਿਆਂ ਦੇ ਵੀ ਗੋਲੀ ਸ਼ੀਸ਼ੇ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਮੁੰਡੇ ਬਹੁਤ ਗੇਮ ਖੇਲਦੇ ਸਨ। ਉਹ ਵੀ ਇਹ ਕਰਕੇ ਉਹ ਦੂਸਰੇ ਕੰਚੇ ਦੇ ਨਾਲ ਨਿਸ਼ਾਨਾ ਲੈਣਾ ਹੁੰਦਾ ਸੀ। ਪਰ ਅਸੀਂ ਕਦੀ ਕਦੀ ਖੇਲਨੇ ਹੁੰਦੇ ਸਾਂ ਕਿਉਂਕਿ ਉਹ ਮੁੰਡਿਆਂ ਦੇ ਨੇ। ਮੇਰਾ ਕਜ਼ਨ ਹੁੰਦਾ ਸੀ, ਉਹ ਕਦੀ ਅਗਰ ਚੰਗੇ ਮੂਡ 'ਚ ਹੁੰਦਾ ਸੀ, ਸਾਨੂੰ ਥੋੜ੍ਹੀ ਦੇਰ, ਡੱਬਾ ਐਡਾ ਵੱਡਾ ਸੀ, ਉਹਦੇ ਕੋਲ ਬੜੇ ਕੰਚੇ ਉਹਦੇ ਵਿੱਚ ਹੁੰਦੇ ਸਨ, ਸਾਨੂੰ ਥੋੜ੍ਹੀ ਦੇਰ ਲਈ ਦੇ ਦਿੰਦਾ ਸੀ। ਅਸੀਂ ਕਹਿਣਾ ਦੇ ਸਾਨੂੰ, ਅਸੀਂ ਜ਼ਰਾ ਖੇਲ ਲਈਏ। ਤਾਂ ਅਗਰ ਬਹੁਤ ਚੰਗੇ ਮੂਡ 'ਚ ਹੁੰਦਾ ਸੀ ਨਾ ਤੇ ਫਿਰ ਉਹ ਸਾਨੂੰ ਦੇ ਦਿੰਦਾ ਸੀ। ਤਾਂ ਅਸੀਂ ਥੋੜ੍ਹੀ ਕੁ ਦੇਰ ਨਾ ਟਿਕ ਟਿਕ ਨਿਸ਼ਾਨਾ ਲਾ ਕੇ ਦੇਖਦੇ ਹੁੰਦੇ ਸਾਂ, ਐਸਾ ਅੱਖ ਨੂੰ ਬੰਦ ਕਰਕੇ ਨਾ ਇਸ ਤਰ੍ਹਾਂ ਕਰਕੇ ਨਿਸ਼ਾਨਾ ਲੱਗਦਾ ਵੇ। ਉਹ ਫਿਰ ਗੇਮ ਹੁੰਦੇ ਸਨ। ਇਸ ਤਰ੍ਹਾਂ ਹੀ ਗਲੀ ਔਰ ਛੁਪਨ ਛੁਪਾਈ, ਓਏ ਹੋਏ ਹੋਏ, ਇਸ ਤਾਂ ਗੇਮ ਨੂੰ ਤਾਂ ਮੈਂ ਭੁੱਲ ਹੀ ਗਈ। ਛੁਪਨ ਛੁਪਾਈ ਜਿਹੜਾ ਗੇਮ ਹੁੰਦਾ ਸੀ ਸਭ ਤੋਂ ਵਧੀਆ, ਕਿ ਛੁਪ ਜਾਣਾ, ਕੋਈ ਦਰਵਾਜ਼ੇ ਦੇ ਪਿੱਛੇ, ਕੋਈ ਮੰਜੀ ਦੇ ਥੱਲੇ, ਕੋਈ ਬਾਥਰੂਮ ਦੇ ਦਰਵਾਜ਼ੇ ਦੇ ਪਿੱਛੇ, ਕੋਈ ਇੱਧਰ ਵੜ ਗਿਆ, ਕੋਈ ਉੱਧਰ ਵੜ ਗਿਆ। ਉਹ ਬਸ ਸਾਰੇ ਉਹ ਘਰ 'ਚ ਹੀ ਛੁਪਣਾ ਹੁੰਦਾ ਸੀ। ਘਰ ਕਿਹੜਾ ਕੋਈ ਬਹੁਤ ਵੱਡੇ ਕੋਈ ਹੁੰਦੇ ਸਨ ਮਹਿਲ, ਇੱਕ ਕਮਰਾ ਜਾਂ ਦੋ ਕਮਰੇ ਤੇ ਵਿਹੜਾ, ਤੋਂ ਬਾਅਦ ਲੁਕਣ ਨੂੰ ਜਗ੍ਹਾ ਲੱਭਦੇ ਫਿਰਨੇ ਸਾਂ ਕਿ ਵੀ ਲੁਕਣ ਲੁਕਾਈ ਖੇਡਣੇ ਦੇ ਪਏ ਆ। ਹੁਣ ਲੁਕਣ ਨੂੰ ਕੋਈ ਜਗ੍ਹਾ ਤੇ ਹੋਵੇ ਤੇ ਉਹ ਬਹਿਰਾਲ ਉਹ ਫਿਰ ਕਿਤੇ ਨਾ ਕਿਤੇ ਵੜ ਜਾਣਾ, ਕਦੀ ਕਿਤੇ ਦੂਸਰੇ ਨੂੰ ਕਹਿਣਾ ਕੋਈ ਦੱਸੀ ਨਾ ਕਿ ਮੈਂ ਇੱਥੇ ਆ। ਤੇ ਉਹ ਫਿਰ ਇਸ ਤਰ੍ਹਾਂ ਕਰਕੇ ਉਹ ਲੁਕਣ ਲੁਕਾਈ ਅਸੀਂ ਖੇਡਣੀ। ਤੇ ਉਹ ਫਿਰ ਕਿਸੇ ਨੇ ਫੜ ਲੈਣਾ ਤੇ ਭੰਡਾ ਫੜਿਆ ਜਾਂਦਾ ਸੀ, ਭੰਡਾ ਤੇ ਚਲੋ ਬਈ। ਤੇ ਨਾਲ ਹੁੰਦੀ ਸੀ ਕੀਕਲੀ ਪਾਉਂਦੀਆਂ ਸਨ ਕੁੜੀਆਂ, ਓਏ ਹੋਏ ਕੀਕਲੀ। ਇੱਕ ਵਾਰ ਰੱਸੀ ਵੀ ਬੜੀ ਟੱਪੀ, ਸਾਰੇ ਗੇਮ ਅਸੀਂ ਖੇਲੇ ਨੇ। ਰੱਸੀ ਵੀ ਬੜੀ ਟੱਪੀ, ਇੰਨੀ ਟੱਪੀ ਹੈ ਰੱਸੀ, ਉਹ ਖੁਦਾਇਆ। ਔਰ ਮੈਂ ਸੋਚ ਵੀ ਨਹੀਂ ਸਕਦੀ, ਅਗਰ ਅੱਜ ਮੈਂ ਕਹਾਂ ਮੈਂ ਇੱਕ ਸਟੈਪ ਵੀ ਲਵਾਂ ਮੇਰੇ ਤਾਂ ਗੋਡੇ ਟੁੱਟ ਕੇ ਥੱਲੇ ਡਿੱਗ ਪੈਣਗੇ, ਇੰਨੀ ਪਰ ਅਸੀਂ ਉਦੋਂ ਰੱਸੀ ਟੱਪੀ। ਤੇ ਜਿਹੜੇ ਨਾ ਕਿਹੜਾ ਗੇਮ ਮੈਂ ਕਹਿ ਰਹੀ ਸੀ ਤੇ ਹੁਣ ਭੁੱਲ ਹੀ ਗਈ। ਉਹ ਵੀ ਬੜਾ ਮਜ਼ੇਦਾਰ ਗੇਮ ਸੀ। ਮੈਂ ਹੋਏ ਅੱਲਾ, ਮੈਂ ਇੰਨੀ ਛੇਤੀ ਭੁੱਲ ਗਈ ਕਿ ਇੰਨੇ ਅੱਛੇ ਗੇਮ ਸਨ ਜਿਹੜੇ ਅਸੀਂ ਆਪਣੇ ਜ਼ਮਾਨਿਆਂ 'ਚ ਖੇਲੇ ਨੇ। ਅੱਜ ਕੱਲ੍ਹ ਦੇ ਬੱਚੇ ਉਹਨਾਂ ਦੇ ਬਿਲਕੁਲ ਕਰੀਬ ਤੋਂ ਵੀ ਨਹੀਂ ਗੁਜ਼ਰੇ, ਉਹਨਾਂ ਨੇ ਦੇਖੇ ਹੀ ਨਹੀਂ ਉਹ ਗੇਮ। ਦੇਖੋ ਮੈਂ ਭੁੱਲ ਵੀ ਗਈ ਕਿਹੜੇ ਗੇਮ ਦਾ ਮੈਂ ਜ਼ਿਕਰ ਕਰਨ ਲੱਗੀ ਸੀ, ਹਾਲਾਂਕਿ ਮੇਰਾ ਪਸੰਦੀਦਾ ਗੇਮ ਸੀ। ਛੁਪਨ ਛੁਪਾਈ ਵੀ ਅਸੀਂ ਖੇਲੀ ਤੇ ਸਾਰੇ ਗੇਮ ਅਸੀਂ ਇੰਨੇ ਜ਼ਿਆਦਾ ਖੇਲੇ ਨੇ ਨਾ ਕਿ ਸ਼ਾਇਦ ਉਸ ਜ਼ਮਾਨੇ ਦੇ ਹਰ ਬੱਚੀ ਨੇ ਉਹ ਗੇਮ ਖੇਲੇ ਹੀ ਖੇਲੇ ਨੇ। ਕੋਈ ਐਸਾ ਨਹੀਂ ਹੈ ਕਿ ਜਿਹਨੇ ਉਹ ਗੇਮ ਨਾ ਖੇਲੇ ਹੋਣ, ਕਿ ਮੈਂ ਕਹਾਂਗਾ ਵੀ ਮੈਂ ਹੀ ਖੇਡੇ ਨੇ, ਨਹੀਂ। ਸਾਰੇ ਹੀ ਖੇਡਦੇ ਸਨ, ਇਸ ਤਰ੍ਹਾਂ ਗਲੀਆਂ 'ਚ ਖੇਡਦੇ ਸਨ। ਤੇ ਗਲੀ 'ਚੋਂ ਖੇਡਣਾ, ਸ਼ਾਮ ਜਿਵੇਂ ਹੀ ਹੋਣੀ ਤੇ ਜੇ ਘਰ ਆ ਜਾਓ ਤੇ ਸਾਹਮਣੇ, ਤੇ ਘਰ ਦੇ ਸਾਹਮਣੇ ਤਾਂ ਅਸੀਂ ਖੇਲਨੇ ਸਾਂ। ਅਸੀਂ ਕੋਈ ਘਰ 'ਚ ਖੇਡਦੇ ਆ ਜਾਂ ਘਰ ਤੋਂ ਬਾਹਰ ਐਸਾ ਖੇਡਣ ਲੱਗ ਗਏ। ਤੇ ਬੜਾ ਕੀਕਲੀ ਦੀ ਮੈਂ ਗੱਲ ਕਰਨ ਲੱਗੀ ਸਾਂ, ਦੇਖੋ ਭੁੱਲ ਗਈ। ਕੀਕਲੀ, ਦੋ ਕੁੜੀਆਂ ਇਸ ਤਰ੍ਹਾਂ ਹੱਥ ਪਾ ਕੇ ਨਾ ਪੈਰ ਨੂੰ ਜ਼ਮੀਨ ਨੂੰ ਜ਼ੋਰ ਜ਼ੋਰ ਦੀ ਐਸਾ ਘੁੰਮਦੀਆਂ। ਓਏ ਹੋਏ, ਇੰਨਾ ਤੇਜ਼ ਪੰਬੀਰੀ ਵਾਂਗਰ ਚੱਲਣਾ, ਜਿੰਨਾ ਤੇਜ਼ ਹੋਣਾ ਓਨਾ ਮਜ਼ਾ ਆਉਂਦਾ ਸੀ। ਪਰ ਫਿਰ ਜਦੋਂ ਛੱਡਣਾ ਫਿਰ ਇਸ ਤਰ੍ਹਾਂ ਚੱਕਰ ਆਣੇ, ਓਏ ਹੋਏ ਹੋਏ, ਕਿ ਜੋ ਬਸ ਕਿੰਨੀ ਦੇਰ ਤੇ ਐਸਾ ਦਿਲ ਵੀ ਡੁੱਬਣਾ, ਨਾਲ ਸਿਰ ਸਿੱਧਾ ਨਹੀਂ ਹੁੰਦਾ ਸੀ, ਚੱਕਰ ਇੰਨੇ ਆਉਂਦੇ ਸਨ। ਫਿਰ 5 ਮਿੰਟ ਬਾਅਦ ਜਾ ਕੇ ਉਹ ਚੱਕਰ ਆਹਿਸਤਾ ਉਹ ਜਦੋਂ ਅਸੀਂ ਕਰ ਰਹੇ ਹੁੰਦੇ ਸਾਂ ਉਦੋਂ ਨਹੀਂ ਮਹਿਸੂਸ ਹੁੰਦਾ ਸੀ, ਬਾਅਦ 'ਚ ਬੜੇ ਚੱਕਰ ਆਉਂਦੇ ਸਨ। ਉਹ ਜ਼ਮਾਨੇ ਨਾਯਾਬ ਹੋ ਗਏ, ਪਤਾ ਨਹੀਂ ਕਿੱਥੇ ਚਲੇ ਗਏ। ਹੁਣ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਵੀ ਉਹ ਗੇਮ ਖੇਲਾਂਗੇ। ਕੋਕਲਾ ਛਪਾਈ, ਕੋਕਲਾ ਛਪਾਈ ਜੁਮੇਰਾਤ ਆਈਆ, ਕੋਕਲਾ ਛਪਾਈ ਜੁਮੇਰਾਤ ਆਈਏ। ਤੇ ਕੋਕਲਾ ਛਪਾਈ ਜੁਮੇਰਾਤ ਆਈ, ਉਹ ਪਿੱਛੇ ਵੱਟ ਕੇ ਰੱਖ ਦੇਣਾ। ਤੇ ਫਿਰ ਜਿਹਨੇ ਅੱਗੇ ਪਿੱਛੇ ਦੇਖਿਆ ਉਹਦੀ ਸ਼ਾਮਤ ਆਈ ਹੈ। ਤਾਂ ਲੋ ਬਈ, ਉਹ ਫਿਰ ਪੈਣਾ ਦੁਪੱਟਾ ਵੱਟ ਕੇ ਰੱਖ ਲੈਣਾ। ਫਿਰ ਜਿਹਦੇ ਪਿੱਛੇ ਰੱਖਣਾ ਉਹਨੇ ਨਹੀਂ ਦੇਖਿਆ, ਫਿਰ ਉਹਨੂੰ ਹੀ ਪੈਂਦੀਆਂ ਸਨ ਤਾਂ ਦੌੜਦੇ ਸਨ। ਤੇ ਇਹ ਇਸ ਤਰ੍ਹਾਂ ਕਰਕੇ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਕਰਕੇ ਬੈਠ ਜਾਂਦੇ ਸਾਂ। ਤੇ ਬੜੇ ਮਜ਼ੇ ਦੇ ਗੇਮ ਸਨ ਸਾਡੇ ਜ਼ਮਾਨਿਆਂ ਦੇ ਜਿਹੜੇ ਗੇਮ ਸਨ ਨਾ। ਅਸੀਂ ਬੜੇ ਅਨਮੋਲ ਜ਼ਮਾਨਿਆਂ 'ਚ ਰਹੇ ਹਾਂ। ਇੰਨੇ ਅੱਛੇ ਗੇਮ, ਦਿਲ ਵੀ ਸਾਫ਼ ਤੇ ਮੁਹੱਲੇ ਵੀ ਸਾਫ਼, ਤੇ ਕੀ ਕਹਿੰਦੇ ਨੇ ਗੇਮ ਵੀ ਸਾਫ਼ ਸੁਥਰੇ, ਆਰਾਮ ਨਾਲ ਖੇਲੋ, ਹੱਸੀ ਖੇਡੀ ਆ ਕੇ ਫਿਰ ਘਰ ਇੰਨਾ ਖੇਡ ਕੇ ਆਉਣਾ। ਭੁੱਖ ਲੱਗੀ ਹੁੰਦੀ ਸੀ, ਕੋਈ ਬੱਚਾ ਇਹ ਨਹੀਂ ਕਹਿੰਦਾ ਸੀ ਅੰਮੀ ਮੈਨੇ ਇਹ ਨਹੀਂ ਖਾਣਾ। ਵੀ ਕਿਉਂ ਨਹੀਂ ਖਾਣਾ, ਬਾਹਰੋਂ ਖੇਡ ਕੇ ਆਇਆ, ਇੰਨੀ ਭੁੱਖ ਲੱਗੀ ਹੈ। ਸਭ ਤੋਂ ਪਹਿਲਾਂ ਸਵਾਲ ਹੁੰਦਾ ਸੀ ਅੰਮੀ ਰੋਟੀ ਦੇ ਦਿਓ ਸਾਨੂੰ, ਪੱਕਿਆ ਕੀ। ਬਸ ਰੋਟੀ ਖਾਣੀ ਤੇ ਚਲੋ ਵੀ ਸੌਂ ਜਾਓ। ਉਹ ਚੌਧਰੀ ਸ਼ੁਜਾਤ ਦਿਖਾਓਗੇ, ਰੋਟੀ ਛੋਟੀ ਖਾਓ ਤੇ ਸੌਂ ਜਾਓ। ਤੇ ਚਲੋ ਬਈ, ਹੁਣ ਕੀ ਕਹਿੰਦੇ ਨੇ, ਹੁਣ ਉਹ ਜ਼ਮਾਨੇ ਗੁਜ਼ਰ ਗਏ। ਹੁਣ ਉਹ ਜ਼ਮਾਨੇ ਨਹੀਂ ਰਹੇ ਨੇ ਕਿ ਬੱਚੇ ਜਿਹੜੇ ਨੇ ਖਾਣ 'ਚ ਵੀ ਨਖਰਿਆਂ ਕਰਦੇ ਨੇ ਤੇ ਗੇਮ ਜਿਹੜੇ ਨੇ ਉਹ ਗਵਾਚ ਗਏ। ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸੀ ਚੀਜ਼ ਦਾ ਹੁੰਦਾ। ਹਾਲੇ ਵੀ ਕੁਛ ਇਲਾਕਿਆਂ 'ਚ ਜ਼ਰੂਰ ਹੋਣਗੇ,
ਬੱਚੇ ਖੇਲਦੇ ਹੋਣਗੇ, ਲੇਕਿਨ ਜਿਸ ਤਾਦਾਦ 'ਚ ਪਹਿਲੇ ਖੇਲੇ ਜਾਂਦੇ ਸਨ ਉਹ ਗੇਮ ਬਿਲਕੁਲ ਗਵਾਚ ਗਏ ਨੇ। ਤੇ ਉਸ ਚੀਜ਼ ਦਾ ਮੈਨੂੰ ਬੜਾ ਦੁੱਖ ਹੁੰਦਾ ਵੇ ਕਿ ਹੁਣ ਟੋਇਜ਼ ਆ ਗਏ ਨੇ ਬਹੁਤ ਸਾਰੇ, ਘਰ 'ਚ ਬੈਠੇ ਬੱਚੇ ਖੇਲ ਰਹੇ ਨੇ, ਵੀਡੀਓ ਗੇਮਸ ਆ ਗਏ ਨੇ, ਪਰ ਸਾਡੇ ਆਪਣੇ ਗੇਮ ਗਵਾਚ ਗਏ ਨੇ। ਚਲੋ ਕੋਈ ਗੱਲ ਨਹੀਂ, ਫਿਰ ਹੁਣ ਜ਼ਮਾਨੇ ਦੇ ਨਾਲ ਨਾਲ ਤੇ ਚੱਲਣਾ ਹੀ ਪੈਂਦਾ ਹੈ। ਤੇ ਫਿਰ ਮਿਲਦੇ ਹਾਂ ਕਿਸੇ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਤੇ ਉਸਮਾ ਵੀ ਕਮੈਂਟ ਵਿੱਚ ਤੁਸੀਂ ਸਾਰੇ ਦੱਸਿਓ ਪਲੀਜ਼। ਅਬੂ ਬਕਰ ਸਾਹਿਬ ਵੀ, ਤੁਹਾਨੂੰ ਵੀ ਮੈਂ ਕਹਿੰਦੀ ਹਾਂ, ਖਵਾਜਾ ਸਾਹਿਬ ਕਦੀ ਕਦੀ ਆਉਂਦੇ ਹੁੰਦੇ ਨੇ, ਪਤਾ ਨਹੀਂ ਅੱਜ ਕੱਲ੍ਹ ਉਹ ਕਿੱਥੇ ਗਾਇਬ ਹੋ ਗਏ ਨੇ। ਜੋ ਵੀ ਦੇਖੇ ਵੀਡੀਓ, ਉਹ ਮੈਨੂੰ ਲਾਈਕ ਵੀ ਕਰ ਦਈਓ, ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੇ ਜ਼ਮਾਨੇ 'ਚ ਕਿਹੜਾ ਗੇਮ ਖੇਲਦੇ ਸੋ, ਕਿ ਤੁਹਾਡਾ ਫੇਵਰੇਟ ਗੇਮ ਕਿਹੜਾ ਸੀ ਇਹਨਾਂ ਗੇਮਾਂ ਵਿੱਚੋਂ, ਜਾਂ ਐਸਾ ਕੋਈ ਗੇਮ ਜਿਹੜਾ ਮੈਂ ਭੁੱਲ ਗਈ ਹੋਵਾਂ ਜਾਂ ਅਸੀਂ ਨਾ ਖੇਡਿਆ ਹੋਵੇ, ਤੁਸੀਂ ਕੋਈ ਖੇਡਿਆ ਹੋਵੇ, ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ। ਤੇ ਅਗਰ ਤੁਸੀਂ ਕਮੈਂਟ ਕਰੋਗੇ ਤੇ ਸਾਡਾ ਇੱਕ ਤਾਲੁਕ ਬਣਦਾ ਜਾਏਗਾ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।